दर्शकों ब्रेक तो बाद आप ਤੁਹਾਨੂੰ ਸਭ ਨੂੰ ਜਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹੁਕੂਮਤ ਨੇ 1947 ਤੋਂ ਇੱਕਦਮ ਬਾਅਦ ਹੀ ਪੰਜਾਬ ਦੀ ਮੁਕੰਮਲ ਬਰਬਾਦੀ ਦੇ ਏਜੰਡੇ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਡੇ ਇੱਕ ਵਿਊਅਰ ਸਰਦਾਰ ਪਰਮਿੰਦਰ ਸਿੰਘ ਕੈਨੇਡਾ ਨੇ ਡੀਟੇਲ ਰਿਸਰਚ ਕਰਕੇ ਪੰਜਾਬ ਨੂੰ ਬਰਬਾਦ ਕਰਨ ਲਈ ਲਾਗੂ ਕੀਤੀ ਗਈ ਜਿਹੜੀ ਇੰਡਸਟਰੀਅਲ ਪਾਲਿਸੀ ਬਾਰੇ ਵੇਰਵੇ ਨਾਲ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਤੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ। ਅੱਛਾ। ਤਜਿੰਦਰ ਸਿੰਘ ਉਹਨਾਂ ਨੇ ਲਾਰੈਂਸ ਬਾਰੇ ਲਿਖਿਆ ਕਿ ਇਹਨਾਂ ਦਾ ਜਵਾਈ ਲੱਗਦਾ ਹੈ, ਉਸ ਦੇ ਉੱਤੇ ਸਵਾਲ ਪੁੱਛਿਆ। ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੇ ਬਹੁਤ ਸਾਰੇ ਮੈਸੇਜ ਲਿਖੇ ਨੇ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਹੈ। ਬਿਲਕੁਲ ਤੁਹਾਡੇ ਵਰਗੀ ਵਿਲ ਜਿਹੜੀ ਹੈ ਸਾਡੀ ਵੀ ਹੋਣੀ ਚਾਹੀਦੀ ਹੈ ਸਾਰਿਆਂ ਦੀ। ਦਵਿੰਦਰ ਸੰਧੂ, ਸਿੰਘ ਅਰਚਾ, ਪੀਸ ਬੂਮ, ਇਹਨਾਂ ਸਾਰਿਆਂ ਨੇ ਜਸ ਉਹਨਾਂ ਨੇ ਕਿਹਾ ਕਿ every chance Modi will be replaced before G20 fiasco. We don't know, ਮੈਨੂੰ ਲੱਗਦਾ ਹੈ ਕਿ ਵੀ ਇਹ ਹੈਂਡਲ ਕਰ ਰਹੇ ਨੇ ਇਸ ਵੇਲੇ, ਔਰ ਸ਼ਾਇਦ ਬਾਕੀ ਤਾਂ ਅਕਾਲ ਪੁਰਖ ਦੀ ਦੁਨੀਆ 'ਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ। ਰੁਪਿੰਦਰ ਚੀਮਾ ਉਹਨਾਂ ਨੇ ਲਿਖਿਆ ਕਿ ਵੀ ਅੰਕਲ ਜੀ ਐਗਰੀ ਵਿਦ ਯੂ, ਸਿੱਖ ਸ਼ੁਡ ਨਾਟ ਰਿਐਕਟ when Hindutva people come to referendum sites. Instead, we should say ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ and serve them ਲੰਗਰ। ਇਹ ਸੈਟਰ ਵੀ ਹੈ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਵੀ ਸਾਨੂੰ ਜਿਹੜਾ ਹੈ ਉਹ ਰਿਐਕਟਿਵ ਨਹੀਂ ਹੋਣਾ ਚਾਹੀਦਾ। ਜਿਹੜਾ ਉਹਨਾਂ ਨੇ ਤਜਿੰਦਰ ਸਿੰਘ ਹੋਰਾਂ ਨੇ ਲਿਖਿਆ ਗੰਦੇ ਲੋਕਾਂ ਦੀ ਗੰਦੀ ਫਿਤਰਤ ਹੁੰਦੀ ਹੈ, ਜੋ ਹੁਣ ਆਸਟ੍ਰੇਲੀਆ ਦੀ ਘਟਨਾ ਹਿੰਦੂਤਵੀ ਨੇ ਕੀਤੀ ਹੈ। ਔਰ ਸੰਤੋਖ ਸਿੰਘ ਹਰ ਪ੍ਰੋਗਰਾਮ ਬਹੁਤ ਉਮਦਾ ਤੇ ਚੰਗੀ ਸੇਧ ਦੇਣ ਵਾਲਾ ਹੁੰਦਾ ਹੈ। ਬਹੁਤ ਸ਼ੁਕਰੀਆ ਆਪ ਜੀ ਦਾ, ਬਹੁਤ ਬਹੁਤ ਸ਼ੁਕਰੀਆ ਵੀਰ ਸੰਤੋਖ ਸਿੰਘ ਜੀ। ਮਨਿੰਦਰ ਸਿੰਘ ਜੀ, ਤੇਰਾ ਚਾਵੇ ਤੇਰਾ ਖਾਲਸਾ। ਬਾਬਾ ਜੀ ਮੈਨੂੰ ਨਾਨਕ ਸਾਹਿਬ ਜੀ ਨੇ ਮੱਤ ਇੰਨੀ ਕੁ ਦਿੱਤੀ ਹੈ, ਖਾਲਸਾ ਕਹਿਣ ਨੂੰ ਤਾਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਜੀ। ਇਹ ਬਿਲਕੁਲ ਪੁਗਾਣਾ ਤਾਂ ਗੁਰੂ ਨੇ, ਸਾਨੂੰ ਤਾਂ ਅਸੀਂ ਤਾਂ ਸਾਰੇ ਇਸ ਰਾਹ ਦੇ ਪੰਧ ਹੀ ਹੈ। ਬਾਕੀ ਪੁਗਦੀ ਪ੍ਰੀਤ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਹੀ ਹੈ। ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ, ABP ਸਾਂਝਾ ਦਾ ਪ੍ਰੈਸ ਰਿਪੋਰਟਰ ਜਗਵਿੰਦਰ ਪਟਿਆਲ ਜਿਹਨੇ ਇੰਟਰਵਿਊ ਕੀਤਾ ਇਹਨੂੰ ਲਾਰੈਂਸ ਨੂੰ, ਦਾ ਫਾਦਰ ਸੁਮੇਧ ਸੈਣੀ ਬੁੱਚੜ ਦਾ ਡਰਾਈਵਰ ਸੀ। ਜਦੋਂ ਕੋਈ ਇਹਦੇ ਤੇ ਬੰਬ ਬਲਾਸਟ ਹੋਇਆ ਸੀ, ਸੁਮੇਧ ਸੈਣੀ ਬਚ ਗਿਆ ਸੀ ਬਟ ਪਟਿਆਲ ਦਾ ਫਾਦਰ ਡਰਾਈਵਰ ਸੀ। ਹਾਂ, ਸੋ ਸਮਝ ਆ ਸਕਦਾ ਹੈ ਕਿ ਵੀ ਇਹ ਤਾਂ ਏਜੰਸੀਆਂ ਦਾ ਹੀ ਬੰਦਾ ਹੈ, ਔਰ ਜਿਸ ਉਹਦਾ ਸ਼ਕਲ ਹੀ ਦੱਸਦੀ ਹੈ ਇਹ ਵੀ ਉਹਦੇ ਵਰਗਾ ਬੁੱਚੜ ਹੀ ਲੱਗਦਾ। ਔਰ ਇਹਦੇ 'ਚ ਕੋਈ ਕਿਸੇ ਨੂੰ ਵੀ ਹੁਣ ਜਿਹੜਾ ਆਮ ਥੋੜੀ ਬਹੁਤ ਵੀ ਸੋਝੀ ਰੱਖਦਾ ਹੈ, ਉਹਨਾਂ ਨੂੰ ਪਤਾ ਹੈ ਵੀ ਇਹ ਸਾਰੀ ਸੈਂਟਰਲ ਏਜੰਸੀਆਂ ਦੀ ਖੇਡ ਹੈ। ਔਰ ਵੀਰ ਸੁਰਿੰਦਰ ਸਿੰਘ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਸਾਰਿਆਂ ਦਾ। ਵੈਸੇ ਵੀ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਆਮ ਤੌਰ ਤੇ ਐਂਟਰਟੇਨ ਕਰਦੇ ਹਾਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ, ਪਰ ਅੱਜ ਜਿਹੜੀ ਮੈਂ ਲਿਖਤ ਸਾਂਝੀ ਕਰਨ ਜਾ ਰਿਹਾ ਇਹ ਬਹੁਤ ਅਹਿਮੀਅਤ ਵਾਲੀ ਹੈ। ਸਾਡੇ ਵੀਰ ਪਲਵਿੰਦਰ ਸਿੰਘ ਜਿਨ੍ਹਾਂ ਨੇ ਜਿਹੜੇ ਖੁਦ ਇੰਡਸਟਰੀਅਲਿਸਟ ਨੇ, ਬਹੁਤ ਸਫਲ ਕਾਰੋਬਾਰੀ ਨੇ, ਔਰ ਕੁਝ ਸਮਾਂ ਪਹਿਲਾਂ ਹੀ TV 84 ਨਾਲ ਜੁੜੇ, ਬਹੁਤ ਜਿਹੜਾ ਸਾਡਾ ਹੌਸਲਾ ਵਧਾਉਂਦੇ ਨੇ ਇਹ ਕਹਿ ਕੇ ਕਿ ਜਿਸ ਤੁਸੀਂ ਅਗਵਾਈ ਦੇ ਰਹੇ ਹੋ। ਪਰ ਉਹਨਾਂ ਦੀਆਂ ਗੱਲਾਂ ਜਿਸ ਅੰਦਾਜ਼ 'ਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਮੈਨੂੰ ਲੱਗਾ ਵੀ ਕੁਝ ਐਸਪੈਕਟ ਐਸੇ ਨੇ ਸਾਡੀ ਮੂਵਮੈਂਟ ਦੇ ਵੀ, ਪਰ ਇਸ ਤੋਂ ਵੀ ਬਿਯੋਂਡ ਕਿ ਪੰਜਾਬ ਦੀ ਕਿਵੇਂ ਤਬਾਹੀ ਕਰਨ ਦੇ ਮਨਸੂਬੇ 47 ਤੋਂ ਇੱਕਦਮ ਬਾਅਦ ਹੀ ਉਹਨਾਂ ਨੇ ਬਣਾਏ, ਨਹੀਂ ਲਾਗੂ ਵੀ ਕੀਤੇ ਉਹਨਾਂ ਦੇ ਵਿੱਚ। ਕਿਉਂਕਿ ਅਸੀਂ ਪਾਣੀ ਦਾ ਮਾਮਲਾ ਸਮਝਦੇ ਹਾਂ, ਖੇਤੀਬਾੜੀ ਸੈਕਟਰ ਨੂੰ ਦੇਖਦੇ ਹਾਂ, ਸਿੱਖ ਆਈਡੈਂਟੀਟੀ ਦੇ ਉੱਤੇ ਹਮਲਾ ਦੇਖਦੇ ਹਾਂ, ਪਰ ਇੰਡਸਟਰੀ ਦੇ ਹਵਾਲੇ ਨਾਲ ਤਾਂ ਅਸੀਂ ਇੰਨਾ ਕੀ ਕਹਿੰਦੇ ਹਾਂ ਜੀ ਪੰਜਾਬ 'ਚ ਵੱਡੀ ਇੰਡਸਟਰੀ ਕੋਈ ਨਹੀਂ ਲਾਈ। ਫਿਰ ਅਸੀਂ ਕਹਿੰਦੇ ਹਾਂ ਜੀ ਇਹਨਾਂ ਨੇ ਜੰਮੂ ਕਸ਼ਮੀਰ ਜਾਂ ਹਿਮਾਚਲ ਔਰ ਦੂਸਰਿਆਂ ਨੂੰ ਸਪੈਸ਼ਲ ਪੈਕੇਜ ਦਿੱਤੇ ਔਰ ਹਿਮਾਚਲ 'ਚ ਚਲੀ ਗਈ ਪੰਜਾਬ ਦੀ ਇੰਡਸਟਰੀ। ਜਾਂ ਜੁਝਾਰੂ ਲਹਿਰ ਦੇ ਦੌਰ ਦਾ ਜਿਹੜਾ ਦੌਰ ਹੈ ਉਹਨੂੰ ਦੋਸ਼ ਦਿੱਤਾ ਜਾਂਦਾ ਜੀ ਉਸ ਪੀਰੀਅਡ 'ਚ ਇੰਡਸਟਰੀਅਲਿਸਟ ਦੌੜ ਗਏ। ਪਰ ਕਿਵੇਂ 47 ਤੋਂ ਇੱਕਦਮ ਬਾਅਦ ਪੰਜਾਬ ਦੀ ਇੰਡਸਟਰੀਅਲ ਬਰਬਾਦੀ ਦਾ ਜਿਹੜਾ ਹੈ ਉਹ ਸਕ੍ਰਿਪਟ ਲਿਖੀ ਗਈ, ਕਿਵੇਂ ਉਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਨੂੰ ਵੀ ਗੰਦਲਾ ਕਰਨ ਔਰ ਹਵਾ ਨੂੰ ਗੰਦਲਾ ਕਰਨ ਔਰ ਪੰਜਾਬ ਦੀ ਡੈਮੋਗ੍ਰਾਫਿਕ ਨੂੰ ਬਦਲਣ ਦੀ ਸਕ੍ਰਿਪਟ ਲਿਖੀ ਗਈ। ਸੋ ਉਹਨਾਂ ਦੀ ਲਿਖਤ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਵੀ ਤੁਸੀਂ ਇਹਨੂੰ ਇੱਕ ਆਰਟੀਕਲ ਫਾਰਮ 'ਚ ਲਿਖੋ। ਸੋ ਅੱਜ ਅਸੀਂ ਉਹਦਾ ਇੱਕ ਹਿੱਸਾ ਡਿਸਕਸ ਕਰ ਰਹੇ ਹਾਂ
ਜਿਹਦੇ ਚ ਉਹਨਾਂ ਨੇ ਇੰਡਸਟਰੀ ਔਰ ਵੈਲ ਰਿਸਰਚਡ ਹੈ ਉਹ ਪੂਰੇ ਵੇਰਵੇ ਨਾਲ ਕਿ ਭਾਈ ਕਿਹੜੇ ਕਿਹੜੇ ਇੰਡਸਟਰੀਅਲਿਸਟ ਜਿਹੜੇ ਨੇ ਲੁਧਿਆਣੇ 'ਚ ਬੈਠੇ ਉਹਨਾਂ ਦੀ RSS ਬੈਕਗ੍ਰਾਉਂਡ ਹੈ ਔਰ ਫਿਰ ਬਹੁਤੇ ਕਹਿਣਗੇ ਜੀ ਤੁਸੀਂ ਪ੍ਰੋਬਲਮ ਤਾਂ ਦੱਸ ਦਿਓ, ਉਹਦਾ ਹੱਲ ਨਹੀਂ ਹੁੰਦਾ। ਸੋ ਇੱਕ ਹਿੱਸਾ ਇਹਨਾਂ ਦੀ ਲਿਖਤ ਦਾ ਹੱਲ ਹੈ, ਹੱਲ ਵਾਲਾ ਅੱਜ ਅਸੀਂ ਨਹੀਂ ਡਿਸਕਸ ਕਰਾਂਗੇ ਔਰ ਮੈਂ ਥੋੜਾ ਫਾਸਟ ਵੀ ਪੜਾਂਗਾ ਕਿਉਂਕਿ ਆਪਣੇ ਆਪ 'ਚ ਇਹ ਇੱਕ ਕੰਪਲੀਟ ਸਕ੍ਰਿਪਟ ਹੈ, ਉਹਦੇ ਤੇ ਬਹੁਤੇ ਅੱਗੋਂ ਕਥਾ ਦੀ ਕਥਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਲਿਖਿਆ ਹੈ, ਸੰਸਾਰ ਦੇ ਕਿਸੇ ਵੀ ਖਿੱਤੇ 'ਚ ਇੰਡਸਟਰੀ ਨੂੰ ਸਥਾਪਿਤ ਕਰਨ ਲਈ ਉਸ ਦੀਆਂ ਭੂਗੋਲਿਕ ਤੇ ਸਮਾਜਿਕ ਪ੍ਰਸਥਿਤੀਆਂ ਤੈਅ ਕਰਦੀਆਂ ਹਨ ਤਾਂ ਕਿ ਉੱਥੋਂ ਦੇ ਵਸਿੰਦੇ ਆਰਥਿਕ ਪੱਖੋਂ ਖੁਸ਼ਹਾਲ ਹੋਣ ਅਤੇ ਆਪਣੀ ਬੋਲੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਅਮਨ ਅਮਾਨ ਨਾਲ ਵਧਣ ਫੁੱਲਣ। ਕਿ ਉੱਥੋਂ ਦੇ ਸਰਕਮਸਟੈਂਸਸ ਡਿਸਾਈਡ ਕਰਦੇ ਨੇ ਕਿ ਕਿਹੜੀ ਇੰਡਸਟਰੀ ਦੇ ਲਈ ਉਹ ਥਾਂ ਜਿਹੜੀ ਹੈ ਸੂਟੇਬਲ ਹੈ। ਉਦਾਹਰਣ ਦੇ ਤੌਰ ਤੇ ਇਟਲੀ ਵਿੱਚ ਦੁੱਧ ਦੀ ਬਹੁਤਿਆਤ ਹੈ, ਉੱਥੇ ਚੀਜ਼ ਇੰਡਸਟਰੀ ਦੀ ਸਥਾਪਨਾ ਹੋਈ। ਫਰਾਂਸ ਵਿੱਚ ਅੰਗੂਰ ਬਹੁਤਿਆਤ ਵਿੱਚ ਹਨ, ਉੱਥੇ ਵਾਈਨ ਇੰਡਸਟਰੀ ਹੋਣ ਚਾਹੀ। ਕੈਲੀਫੋਰਨੀਆ ਦੀ ਨਾਪਾ ਵੈਲੀ ਵਿੱਚ ਵੀ ਵਾਈਨ ਇੰਡਸਟਰੀ ਹੈ ਆਦਿ। ਕੇਰਲਾ ਵਿੱਚ ਰਬੜ ਪੈਦਾਵਾਰ ਕਰਨ ਦੀ ਫਸਲ ਹੈ, ਉੱਥੇ ਜਿਹੜੀ ਹੈ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਹੈ, ਲੈਟਿਕਸ ਸਥਾਪਿਤ ਹੈ ਰਬੜ ਨਾਲ ਜੁੜੀ ਹੋਈ, ਜੋ ਕਿ ਸਫਲ ਉਦਾਹਰਨਾਂ ਹਨ ਤੇ ਜਿਹੜੀਆਂ ਨੇ ਉਹ ਮੰਤਵ ਤੇ ਖਰੀਆਂ ਉਤਰਦੀਆਂ ਹਨ ਕਿ ਜਿੱਥੇ ਜਿਹੜੀ ਚੀਜ਼ ਹੈ ਉਹਦੀ ਇੰਡਸਟਰੀ ਹੈ। ਬਿਲਕੁਲ। ਮੇਰੀ ਖੋਜ ਵਿੱਚ ਬਹੁਤ ਹੈਰਾਨਜਨਕ ਤੇ ਖਤਰਨਾਕ ਤੱਥ ਸਾਹਮਣੇ ਆ ਰਹੇ ਹਨ ਕਿ ਪੰਜਾਬ ਨੂੰ ਕੰਗਾਲ, ਬਰਬਾਦ ਤੇ ਪੰਜਾਬੀ ਬੋਲੀ ਤੇ ਸੱਭਿਆਚਾਰ ਮੁੱਢ ਤੋਂ ਖਤਮ ਕਰਨਾ ਇੱਕ ਸੋਚੀ ਸਮਝੀ ਡੂੰਘੀ ਸਾਜ਼ਿਸ਼ ਅਧੀਨ ਇਸ ਤਰ੍ਹਾਂ ਦੀ ਇੰਡਸਟਰੀ ਸਥਾਪਿਤ ਕੀਤੀ ਜਿਹਦਾ ਪੰਜਾਬ ਦੇ ਨਾਲ ਦੂਰ ਦੂਰ ਤੱਕ ਕਿਸੇ ਪੱਖੋਂ ਵੀ ਸੰਬੰਧ ਨਹੀਂ, ਭਾਵੇਂ ਉਹ ਭੂਗੋਲਿਕ ਹੋਵੇ, ਸਮਾਜਿਕ ਜਾਂ ਆਰਥਿਕ ਪੱਖ ਹੋਵੇ। ਅੱਜ ਤਕਰੀਬਨ 50 ਸਾਲ ਬਾਅਦ ਜਿਸ ਮੰਤਵ ਨੂੰ ਮੁੱਖ ਰੱਖ ਕੇ ਇੰਡਸਟਰੀ ਸਥਾਪਿਤ ਕੀਤੀ ਗਈ ਸੀ ਉਹ ਜ਼ਰੂਰ ਸਾਫ਼ ਦਿਸ ਰਿਹਾ ਹੈ। ਉਹ ਪੰਜਾਬ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਜਿਸ ਦੀ ਸੋਨੇ ਵਰਗੀ ਧਰਤੀ, ਸ਼ਰਬਤ ਵਰਗਾ ਪਾਣੀ, ਅੱਜ ਜਿਸ ਦੀ ਧਰਤੀ, ਪਾਣੀ, ਹਵਾ ਸਭ ਜ਼ਹਿਰੀਲਾ ਹੋ ਗਿਆ। ਸਮਾਜਿਕ ਕਦਰਾਂ ਕੀਮਤਾਂ ਨਿਗਾਰ ਵੱਲ ਹਨ। ਸਿੱਖੀ ਬਾਣੇ ਵਿੱਚ ਸਿੱਖੀ ਨੂੰ ਢਾਹ ਲਾਈ ਜਾ ਰਹੀ ਹੈ ਤੇ ਪੰਜਾਬ ਪਲ ਪਲ ਪੀੜ ਨਾਲ ਕੁਰਲਾਉਂਦਾ ਸਹਿਕਦਾ ਨਜ਼ਰ ਆਉਂਦਾ ਹੈ ਔਰ ਕੁਰਲਾਉਂਦਾ ਸਹਿਕਦਾ ਕਹਿ ਰਿਹਾ ਹੈ ਕਿ ਉਸ ਦੀ ਚੀਖ ਪੁਕਾਰ ਤੇ ਜਰਵਾਣੇ ਠਹਾਕੇ ਲਗਾ ਰਹੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਉਹ ਆਪਣੇ ਮੰਤਵ ਵਿੱਚ ਕਾਮਯਾਬ ਹੋ ਗਏ। ਜਰਵਾਣਿਆਂ ਨੂੰ ਲੱਗਦਾ ਹੈ ਕਿ ਉਹ ਕਾਮਯਾਬ ਹੋਏ ਨੇ ਆਪਣੇ ਮੰਤਵ। ਇਸ ਵਿੱਚ ਕੋਈ ਵੀ ਸ਼ੱਕ ਨਹੀਂ। ਗੱਲ ਕਿੱਥੋਂ ਸ਼ੁਰੂ ਕਰਾਂ, ਕਿਹੜੀ ਜਿਹੜੀ ਤੰਦ ਫੜਾਂ, ਹਰ ਤੰਦ ਜਾਂਦੀ ਦਿੱਲੀ, ਨਾਗਪੁਰ ਕਿ ਭਾਈ ਕਿਤੋਂ ਵੀ ਤੁਸੀਂ ਸ਼ੁਰੂ ਕਰੋ। ਪੰਜਾਬ ਵਿੱਚ ਸਾਈਕਲ ਇੰਡਸਟਰੀ ਨੂੰ ਕਿਸ ਆਧਾਰ ਤੇ, ਹੁਣ ਪੰਜਾਬ ਬਹੁਤ ਵਾਰੀ ਹੁੰਦਾ ਹੈ ਹੀਰੋ, ਐਟਲਸ ਲੁਧਿਆਣੇ 'ਚ ਲੱਗੀਆਂ ਨੇ ਜੀ, ਉੱਥੋਂ ਉਹਨਾਂ ਨੇ ਸ਼ੁਰੂ ਕੀਤਾ ਬਰਬਾਦੀ ਦੇ ਕਾਰਨ। ਪੰਜਾਬ ਵਿੱਚ ਸਾਈਕਲ ਇੰਡਸਟਰੀ ਨੂੰ ਕਿਸ ਆਧਾਰ ਤੇ ਸਥਾਪਿਤ ਕੀਤਾ ਜਾਂਦਾ ਹੈ, ਉਹ ਵੀ ਐਨ ਵਿਚਕਾਰ ਉਪਜਾਊ ਭੂਮੀ ਤੇ ਮਿੱਠੇ ਪਾਣੀ ਵਾਲੀ ਧਰਤੀ ਲੁਧਿਆਣੇ। ਅਸੀਂ ਬਿਨਾਂ ਸੋਚੇ ਸਮਝੇ ਮੁਲਾਂਕਣ ਕੀਤਿਆਂ ਪ੍ਰਵਾਨ ਕਰ ਲਿਆ ਕਿ ਅੱਜ ਹੀਰੋ ਸਾਈਕਲ, A1 ਸਾਈਕਲ ਤਕਰੀਬਨ 2 ਲੱਖ ਸਾਈਕਲ ਰੋਜ਼ਾਨਾ ਬਣਾਉਂਦੇ ਹਨ, ਇਹਨਾਂ ਫੈਕਟਰੀ 'ਚ ਬਣਦੇ ਨੇ। 2 ਲੱਖ ਸਾਈਕਲਾਂ ਨੂੰ 4 ਲੱਖ ਨਵੇਂ ਟਾਇਰ ਲੱਗਣੇ ਹਨ, ਜ਼ਾਰਾ 2-2 ਟਾਇਰ ਨੇ ਇੱਕ ਸਾਈਕਲ ਦੇ, ਜਿਸ ਲਈ ਮੈਟਰੋ ਟਾਇਰਸ, ਹਿੰਦੁਸਤਾਨ ਟਾਇਰਸ, ਗੋਬਿੰਦ ਰਬੜ ਟਾਇਰਸ, ਰੈਲਸਨ ਆਦਿ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਸਾਈਕਲ ਤੇ ਟਾਇਰ ਬਣਾਉਣ ਵਾਸਤੇ ਦੱਸੋ ਕਿਹੜਾ ਕੱਚਾ ਮਾਲ ਪੰਜਾਬ ਵਿੱਚ ਉਪਲਬਧ ਸੀ ਜਾਂ ਅੱਜ ਹੈ ਕਿ ਰਾ ਮਟੀਰੀਅਲ ਇੰਡਸਟਰੀ ਤਾਂ ਉਹੀ ਲਾਉਂਦੇ ਹੋ। ਇੱਥੇ ਹੀ ਬਸ ਨਹੀਂ, ਲੋਹੇ ਦੀ ਪੂਰਤੀ ਵਾਸਤੇ ਮੰਡੀ ਗੋਬਿੰਦਗੜ੍ਹ ਨੂੰ ਸਥਾਪਿਤ ਕੀਤਾ ਜਾਂਦਾ ਹੈ। ਕਬਾੜ ਲੋਹਾ ਜਾਂ ਕਾਂਝਲਾ ਗੁਜਰਾਤ ਜਾਂ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਆਉਂਦਾ ਹੈ, ਪੰਜਾਬ ਤਾਂ ਹੈ ਨਹੀਂ। ਟਾਇਰਸ ਵਾਸਤੇ ਰਬੜ ਕੇਰਲਾ ਤੋਂ, ਕਲੇ ਮਿੱਟੀ ਜਿਹੜੀ ਹੈ ਖਾਸ ਮਿੱਟੀ ਗੁਜਰਾਤ ਤੋਂ। ਇਸ ਪਿੱਛੇ ਕੀ ਕਾਰਨ ਹੈ? ਕਦੇ ਬੁੱਧੀਜੀਵੀਆਂ ਨੇ ਵਿਚਾਰਿਆ ਕਿਉਂ ਨਹੀਂ? ਇਹ ਸਮਝ ਤੋਂ ਪਰੇ ਵੀ ਤੁਸੀਂ ਫੈਕਟਰੀਆਂ ਇਹ ਲਾਈਆਂ, ਇਹਨਾਂ 'ਚ ਕੋਈ ਵੀ ਰਾ ਮਟੀਰੀਅਲ ਤਾਂ ਪੰਜਾਬ 'ਚ ਨਹੀਂ ਹੈ, ਕਿੱਥੋਂ ਆ ਰਿਹਾ? ਕਦੇ ਇਹ ਵੀ ਨਹੀਂ ਵਿਚਾਰਿਆ ਕਿ ਇਹਨਾਂ ਉਦਯੋਗਾਂ ਦੇ ਅਸਲ ਮਾਲਕ ਕੌਣ ਹਨ।
ਹੀਰੋ ਦਾ ਮਾਲਕ BC ਮੁੰਜਲ ਜਨਸੰਗੀ, ਏਵਨ ਦਾ ਮਾਲਕ ਪਾਵਾ RSS ਦਾ ਹੱਥ ਠੋਕਾ, ਮੈਟਰੋ ਦਾ ਮਾਲਕ ਲੇਟ ਮਾਨ ਸਿੰਘ ਛਾਬੜਾ ਨਰਕਧਾਰੀ ਗੁਰਬਚਨੇ ਦਾ ਜਵਾਈ, ਹਿੰਦੁਸਤਾਨ ਟਾਇਰ ਦਾ ਮਾਲਕ ਮੈਣੀ ਜਨਸੰਗੀ। ਕੀ ਇਹ ਸਾਰਾ ਕੁਝ ਕੋਇਨਸੀਡੈਂਟ ਹੈ ਕਿ ਵੀ ਚਲੋ 1% ਮੰਨ ਲਵੋ ਅਸੀਂ ਕੋਇਨਸੀਡੈਂਟ ਹੁੰਦਾ ਵੀ ਕੋਈ ਚੀਜ਼ ਇੱਕ ਦੂਜੇ ਨਾਲ ਰਲ ਗਈ ਕਿ ਜੀ ਫੈਕਟਰੀ ਹੈ ਉਹ ਸੰਗੀ ਨਿਕਲਿਆ। ਉਹਨਾਂ ਨੇ ਕਿਹਾ ਕਿ ਬਹੁਤ ਯਕੀਨ ਕਰਦੇ ਹਾਂ, ਚਲੋ 1% ਮੰਨ ਲਵੋ ਅਸੀਂ ਕੋਇਨਸੀਡੈਂਟ ਵਿੱਚ ਬਹੁਤ ਯਕੀਨ ਕਰਦੇ ਹਾਂ ਤਾਂ ਖਹਿੜਾ ਛੁਡਾ ਲੈਂਦੇ ਹਾਂ, ਪਰ ਘੱਟੋ ਘੱਟ ਇਹ ਤਾਂ ਵਿਚਾਰ ਸਕਦੇ ਹਾਂ ਕਿ ਸਾਈਕਲ ਦੀ ਇੰਨੀ ਵੱਡੀ ਪ੍ਰੋਡਕਸ਼ਨ ਕੀ ਸਾਡੀ ਲੋੜ ਹੈ ਜਾਂ ਬਾਕੀ ਹਿੰਦੁਸਤਾਨ ਦੀ ਮਾਰਕੀਟ ਵੀ ਨਹੀਂ ਹੈ, ਪੰਜਾਬ 'ਚ ਰਾ ਮਟੀਰੀਅਲ ਵੀ ਨਹੀਂ ਹੈ, ਮਾਰਕੀਟ ਵੀ ਨਹੀਂ ਹੈ। ਇਹਨਾਂ ਦੀਆਂ ਫੈਕਟਰੀਆਂ ਵਿੱਚ 90% ਤੋਂ ਵਧੇਰੇ ਪੂਰਬੀ ਬਈਆਂ ਨੂੰ ਰੁਜ਼ਗਾਰ ਮਿਲਿਆ ਹੈ। ਹੁਣ ਲੇਬਰ ਉਹਨਾਂ ਦੀ ਚੀਜ਼ਾਂ ਵੀ ਉੱਥੋਂ ਬਾਹਰ ਦੀਆਂ, ਮਾਰਕੀਟ ਵੀ ਬਾਹਰ ਦੀ, ਬਈਆਂ ਨੂੰ ਰੁਜ਼ਗਾਰ ਜੋ RSS ਦਾ ਮੰਤਵ ਵੀ ਸੀ ਕਿ ਕਿਸ ਤਰ੍ਹਾਂ ਬਈਆਂ ਨੂੰ ਪੰਜਾਬ ਵਿੱਚ ਸਥਾਪਿਤ ਕਰਕੇ ਪੰਜਾਬ ਦੇ ਉੱਚੇ ਸੁੱਚੇ ਸਮਾਜਿਕ ਕਦਰਾਂ ਕੀਮਤਾਂ ਵਾਲੇ ਅਮੀਰ ਵਿਰਸੇ ਨੂੰ ਬਰਬਾਦ ਕੀਤਾ ਜਾਏ। ਹੁਣ ਇਹ ਬਿਲਕੁਲ ਕਲੀਅਰ ਸਮਝ ਆਉਣ ਵਾਲਾ, ਇਹਦੇ 'ਚ ਕੋਈ ਕਮੈਂਟ ਦੀ ਲੋੜ ਨਹੀਂ ਹੈ। ਅਨਪੜ੍ਹ ਅਨਸਕਿਲਡ ਸਸਤੀ ਲੇਬਰ ਨੇ ਸਾਡੇ ਨਿਪੁੰਨ ਹੁਨਰਮੰਦ ਕਾਮਿਆਂ ਨੂੰ ਬੇਰੁਜ਼ਗਾਰ ਕਰਕੇ ਨਿਰਾਸ਼ਾ ਦੇ ਖੂਹ ਵਿੱਚ ਧੱਕ ਦਿੱਤਾ। ਔਰ ਮੈਂ ਜਦੋਂ ਇਹਨਾਂ ਨੇ ਲਿਖਿਆ ਹੈ ਵੀਰ ਪਰਮਿੰਦਰ ਸਿੰਘ ਹੋਰਾਂ ਨੇ, ਤਾਂ ਮੈਂ 70s ਦਾ ਕਰ ਰਿਹਾ ਸੀ ਯਾਦ ਕਿ ਉੱਥੇ ਜਦੋਂ ਤੁਸੀਂ ਘਰ ਬਣਵਾਉਣਾ ਹੁੰਦਾ ਸੀ ਤੇ ਚੰਗਾ ਮਿਸਤਰੀ ਨਹੀਂ ਸੀ ਮਿਲਦਾ, ਚੰਗਾ ਕਹਿੰਦੇ ਸੀ ਕੀ ਕਹਿੰਦੇ ਜੀ ਇੱਥੇ ਤਾਂ ਕੰਮ ਹੀ ਨਹੀਂ ਸੀ, ਉਹ ਤਾਂ ਦੁਬਈ ਚਲੇ ਗਏ ਜਾਂ ਦੂਜੇ। ਹੁਣ ਉੱਥੇ ਚੱਲ ਰਿਹਾ ਸੀ, ਸੋ ਪੰਜਾਬ ਭਈਆ ਆ ਗਿਆ, ਪੰਜਾਬ ਦੇ ਜਿਹੜੇ ਸਕਿਲਡ ਜਾਂ ਦੂਜੇ ਨੂੰ ਬਾਹਰ ਨਿਕਲਣੇ ਸ਼ੁਰੂ ਹੋ ਗਏ ਕਿਉਂਕਿ ਨੌਕਰੀਆਂ ਭਈਆਂ ਨੂੰ ਹੀ ਨੇ ਔਰ ਦੂਜਿਆਂ ਨੂੰ ਉਹ ਕਰ ਨਹੀਂ ਰਹੇ, ਉਹਨਾਂ ਲਈ ਕੰਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਅਨਪੜ੍ਹ ਅਨਸਕਿਲਡ ਸਸਤੀ ਲੇਬਰ ਨੇ ਸਾਡੇ ਨਿਪੁੰਨ ਹੁਨਰਮੰਦ ਕਾਮਿਆਂ ਨੂੰ ਬੇਰੁਜ਼ਗਾਰ ਕਰਕੇ ਨਿਰਾਸ਼ਾ ਦੇ ਖੂਹ ਵਿੱਚ ਧੱਕ ਦਿੱਤਾ। ਇਹਨਾਂ ਵੱਡੇ ਜਨਸੰਘੀਆਂ ਦੇ ਉਦਯੋਗਾਂ ਨੂੰ ਚਲਾਉਣ ਲਈ ਹਜ਼ਾਰਾਂ ਬਾਬੂ ਲਾਲੇ ਦਿੱਲੀ, ਹਿਮਾਚਲ, ਕਲਕੱਤੇ ਤੇ ਹੋਰਨਾਂ ਸੂਬਿਆਂ ਤੋਂ ਆ ਕੇ ਲੁਧਿਆਣੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਨੇ ਛੋਟੇ ਉਦਯੋਗ ਲਗਾਏ ਜਿਨ੍ਹਾਂ ਵਿੱਚ ਸੈਡਲ, ਪੈਡਲ, ਬੈਲ ਤੇ ਹਜਾਮ ਦੀ ਗਿਣਤੀ ਵਿੱਚ ਕਰੋਮ, ਬ੍ਰਾਈਟ ਨਿਕਲ ਆਦਿ ਕਰਨ ਦੇ ਉਦਯੋਗ ਸਥਾਪਿਤ ਹੋਏ। ਹੁਣ ਇਹ ਜਿਹੜਾ ਵੱਡੀਆਂ ਤਾਂ ਟਾਇਰ ਜਾਂ ਦੂਜੇ ਤੀਜੇ ਤਾਂ ਆ ਗਏ, ਇਹ ਜਿਹੜੇ ਸਾਰੇ ਨੇ ਉਹਨਾਂ ਦੇ ਲਈ ਬਾਕੀਆਂ ਲਈ ਇੱਕ ਅਨਸਕਿਲਡ ਵੀ ਫਿਰ ਸਕਿਲਡ ਵੀ ਉੱਥੋਂ ਆ ਗਏ ਕਿ ਭਾਈ ਕਿਸੇ ਨੇ ਕਰੋਮ ਇਸਤੇਮਾਲ ਕਰਨਾ ਹੈ, ਕੋਈ ਬ੍ਰਾਈਟ ਨਿਕਲ ਕਰ ਰਿਹਾ। ਅਨਟ੍ਰੀਟਡ ਹੈਜ਼ਰਡ ਵੇਸਟ, ਜਿਨ੍ਹਾਂ ਦਾ ਅਨਟ੍ਰੀਟਡ ਹੈਜ਼ਰਡ ਵੇਸਟ ਜਿਸ ਵਿੱਚ ਹੈਵੀ ਟੌਕਸਿਕ ਮਟੀਰੀਅਲ ਖਾਲੀ ਥਾਵਾਂ ਤੇ ਧਰਤੀ ਵਿੱਚ ਡੰਪ ਕੀਤਾ ਜਾ ਰਿਹਾ, ਸੜਕਾਂ ਦੇ ਕੰਢੇ ਸੁੱਟਿਆ ਜਾ ਰਿਹਾ। ਹੁਣ ਪਹਿਲਾਂ ਡੈਮੋਗ੍ਰਾਫੀ ਵੀ ਬਦਲੀ, ਹਿੰਦੂ ਲਾਲੇ ਨੂੰ ਮਜ਼ਬੂਤ ਕੀਤਾ ਨੌਕਰੀ, ਫਿਰ ਅਨਸਕਿਲਡ ਸਕਿਲਡ ਵੀ ਉੱਥੋਂ ਆ ਗਏ ਔਰ ਉੱਥੋਂ ਦਾ ਜਿਹੜਾ ਵੀ ਫੈਕਟਰੀਆਂ ਦਾ ਟੌਕਸਿਕ ਵੇਸਟ ਹੈ ਉਹਨੂੰ ਤੁਸੀਂ ਜ਼ਮੀਨ ਦੇ ਵਿੱਚ ਦਫਨ ਕਰਕੇ ਤੁਹਾਡਾ ਅੰਡਰਗਰਾਉਂਡ ਵਾਟਰ ਲੈਵਲ ਵੀ ਖਰਾਬ ਕਰ ਰਹੇ ਹੋ, ਜਾਂ ਉਹਨਾਂ ਨੂੰ ਸੜਕਾਂ ਦੇ ਕੰਢੇ ਸੁੱਟਿਆ ਜਾ ਰਿਹਾ। ਹੈਜ਼ਰਡ ਲਿਕੁਇਡ ਵੇਸਟ ਨੂੰ ਬੋਰ ਕਰਕੇ ਧਰਤੀ ਹੇਠਲੇ ਅੰਮ੍ਰਿਤ ਵਰਗੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ। ਵੱਡੇ ਕਾਰਖਾਨਿਆਂ ਵਿੱਚ ਕਈ ਡੂੰਘੇ ਬੋਰ ਕਰਕੇ ਇਹ ਵੇਸਟ ਧਰਤੀ ਅੰਦਰ ਸੁੱਟੀ ਜਾ ਰਹੀ ਹੈ। ਹੁਣ ਤਾਂ ਆਟੋ ਇੰਡੀਆ ਜਿਸ ਵਿੱਚ ਹੱਡ, ਹੋਂਡਾ ਆਦਿ ਦੇ ਨਿਕਲ ਬ੍ਰਾਈਟ ਵੀ ਲੁਧਿਆਣੇ 'ਚ ਹੋ ਰਹੇ ਨੇ। ਤਨਾਕਸ਼ੂ ਵਿੱਚ ਸਾਈਕਲ ਵੈਲੀ ਇੰਡੀਅਨ ਏਰੀਆ ਬਣਾਇਆ ਗਿਆ ਜਿਸ ਦਾ ਹੈਜ਼ਰਡ ਵੇਸਟ ਟੌਕਸਿਕ ਮਟੀਰੀਅਲ ਸਤਲੁਜ ਵਿੱਚ ਸੁੱਟਿਆ ਜਾਣਾ ਹੈ। ਜਿਵੇਂ ਬੁੱਢਾ ਨਾਲਾ ਕਦੇ ਸਾਫ਼ ਪਾਣੀ ਦਾ ਸੋਮਾ ਹੁੰਦਾ ਸੀ, ਅੱਜ ਉੱਥੋਂ ਲੰਘਣਾ ਵੀ ਮੁਮਕਿਨ ਨਹੀਂ ਹੈ। ਹੁਣ ਸਤਲੁਜ ਦਾ ਵੀ ਇਹੀ ਹਾਲ ਹੋਣ ਜਾ ਰਿਹਾ ਹੈ। ਇਸੇ ਤਰਜ਼ ਤੇ ਵੱਡੀਆਂ ਡਾਈਂਗ, ਚਾਹੇ ਉਹ ਓਸਵਾਲ, ਵਰਧਮਾਨ, ਗ੍ਰੇਟ ਵੇਟ, ਡੀਲਕਸ, ਸਲਦਰ, ਡਿਊਕ, ਮਿਲੀਅਨਸ ਆਫ ਲੀਟਰ ਜਿਹੜਾ ਅਨਟ੍ਰੀਟਡ ਵੇਸਟ ਪਾਣੀ ਜਿਹੜਾ ਹੈ ਉਹ ਰੋਜ਼ਾਨਾ ਧਰਤੀ ਵਿੱਚ ਬੋਰਾਂ ਰਾਹੀਂ ਸੁੱਟਿਆ ਜਾ ਰਿਹਾ। ਬਹੁਤ ਉਹਨਾਂ ਨੇ ਰਿਸਰਚ ਕਰਕੇ ਇਹ ਸਾਰੀਆਂ ਐਸਟੈਬਲਿਸ਼ਮੈਂਟਸ ਨੇ ਲੁਧਿਆਣਾ, ਫਗਵਾੜਾ, ਜਲੰਧਰ, ਇਸ ਸਾਰੀ ਬੈਲਟ ਦੇ ਵਿੱਚ ਇਹਨਾਂ ਨੇ ਖੜਾ ਕੀਤਾ ਹੈ। ਰੱਬ ਦੀ ਕਿਰਪਾ ਨਾਲ ਇਹ ਸਾਰੇ ਮਾਲਕ ਵੀ ਬਹੁਤੇ ਜਨਸੰਘੀ ਹਨ ਜਾਂ ਸਿੱਧੇ ਰੂਪ ਵਿੱਚ RSS ਨਾਲ ਜੁੜੇ ਹੋਏ ਹਨ। ਇੱਕ ਵੱਡਾ ਸੀਤਲ ਨਾਂ ਦਾ ਜਲੰਧਰ ਦੇ ਵਿੱਚ ਜਿਹਦੇ ਅੱਗ ਲੱਗ ਗਈ, ਕਿੰਨੇ ਹੀ ਜਿਹੜੇ ਨੇ ਮਜ਼ਦੂਰ ਸੜ ਗਏ, ਉਹ ਉਹਨਾਂ ਦਾ ਦੇਵੀ ਤਲਾਬ ਮੰਦਿਰ ਦਾ ਪ੍ਰਬੰਧਕ ਵੀ ਹੈ, ਉਹ ਕੇਸ ਹੀ ਪਤਾ ਨਹੀਂ ਲੱਗਾ ਕਿੱਧਰ ਚਲਾ ਗਿਆ। ਇਸੇ ਤਰ੍ਹਾਂ ਝੋਨਾ ਪੰਜਾਬ ਦੀ ਲੋੜ ਨਹੀਂ, ਪਰ ਬੜੀ ਚਲਾਕੀ ਨਾਲ ਹਰੀ ਕ੍ਰਾਂਤੀ ਦੀ ਛਤਰੀ ਹੇਠ
ਪੰਜਾਬ ਦੀ ਫਸਲ ਬਣਾ ਦਿੱਤਾ ਗਿਆ। ਝੋਨੇ ਚੋਂ ਨਿਕਲੀ ਰਾਈਸ ਹਸਕ ਜਿਹਨੂੰ ਅਸੀਂ ਪਰਾਲੀ ਕਹਿੰਦੇ ਹਾਂ, ਉੱਪਰ ਦਸੀਆਂ ਸਾਰੀਆਂ ਫੈਕਟਰੀਆਂ ਵਿੱਚ ਬਾਲਣ ਦੇ ਲਈ ਵਰਤੀ ਜਾਂਦੀ ਹੈ। ਹੁਣ ਵਰਤੀ ਤਾਂ ਉਹਨਾਂ ਫੈਕਟਰੀਆਂ ਜਾਂਦੀ ਹੈ ਜਿਸ ਦੀ ਸਵਾਹ ਦੇ ਬਹੁਤ ਬਰੀਕ ਕਣਾਂ ਨਾਲ ਪੰਜਾਬੀਆਂ ਨੂੰ ਸਾਹ ਨਾਲ ਸੰਬੰਧਿਤ ਘਾਤਕ ਬਿਮਾਰੀਆਂ ਲੱਗ ਰਹੀਆਂ ਨੇ। ਰਾਈਸ ਹਸਕ ਜਦੋਂ ਬਲਦੀ ਹੈ ਉਹ ਸਾਰੇ ਉਹਨੂੰ ਪੋਲਿਊਟ ਕਰ ਰਹੀ ਹੈ। ਹਾਲੇ ਬਸ ਨਹੀਂ, ਥਰਮਲ ਪਲਾਂਟ ਪੰਜਾਬ ਦੀ ਲੋੜ ਨਹੀਂ, ਸਾਡੇ ਕੋਲ ਕਲੀਨ ਹਾਈਡਰੋ એનર્ਜੀ ਦਾ ਭੰਡਾਰ ਹੈ ਜਿਸ ਤੇ ਕੇਂਦਰ ਕਬਜ਼ਾ ਕਰੀ ਬੈਠਾ ਹੈ। ਸਾਡੀ ਧਰਤੀ ਤੇ ਪਾਵਰ ਪਲਾਂਟ ਲਾਏ ਜਾਂਦੇ ਹਨ। ਲੱਖਾਂ ਉਪਜਾਊ ਏਕੜਾਂ ਵਿੱਚ ਟਾਵਰ ਲਾ ਕੇ ਹਾਈ ਵੋਲਟੇਜ ਦਾ ਖਤਰਾ ਸਾਡੇ ਲੋਕਾਂ ਨੂੰ ਦੇ ਕੇ ਬਿਜਲੀ ਦਿੱਲੀ ਲਿਜਾਈ ਗਈ ਤੇ ਅਸੀਂ ਥਰਮਲ ਪਲਾਂਟਾਂ ਰਾਹੀਂ ਪੰਜਾਬ ਦੀ ਓਜ਼ੋਨ ਲੇਅਰ ਡੈਮੇਜ ਹੋ ਰਹੀ ਹੈ। ਤੇ ਹੁਣ ਪੰਜਾਬ ਵਿੱਚ ਨਿਊਕਲੀਅਰ ਪਾਵਰ ਪਲਾਂਟ ਦੇ ਸਰਵੇ ਹੋ ਰਹੇ ਹਨ ਜੋ ਕਿ ਸਾਡੀ ਲੋੜ ਨਹੀਂ ਹੈ। ਹੁਣ ਨਾ ਪੰਜਾਬ 'ਚ ਕੋਲਾ ਹੁੰਦਾ ਹੈ, ਥਰਮਲ ਪਲਾਂਟ ਪੰਜਾਬ 'ਚ ਲਾਏ। ਪੰਜਾਬ ਦੇ ਕੋਲ ਪਾਣੀ ਹੈ, ਹਾਈਡਰੋ ਇਲੈਕਟ੍ਰਿਕ ਸਾਡੇ ਸੋਰਸ ਨੇ। ਸਾਡੇ ਪਾਣੀ 'ਚੋਂ ਨਿਕਲੀ ਬਿਜਲੀ ਜਿਹੜੀ ਆ ਉਹ ਹਰਿਆਣਾ, ਦਿੱਲੀ, ਰਾਜਸਥਾਨ ਲਿਜਾ ਰਹੇ ਨੇ। ਸਾਨੂੰ ਉੱਥੋਂ ਬਿਹਾਰ ਔਰ ਝਾਰਖੰਡ ਔਰ ਛੱਤੀਸਗੜ੍ਹ ਦਾ ਕੋਲਾ ਲਿਆ ਕੇ ਕਿ ਜੀ ਥਰਮਲ ਪਲਾਂਟ, ਖਰਚਾ ਵੀ ਡਿਪੈਂਡ ਵੀ, ਜਿੱਦਣ ਇਹਨਾਂ ਨੇ ਕੱਟ ਆਫ ਕਰਤਾ ਵੀ ਕੋਲਾ ਨਹੀਂ ਆਏਗਾ, ਬੰਦ ਹੈ, ਤੁਸੀਂ ਪੇ ਵੀ ਕਰ ਰਹੇ ਹੋ ਔਰ ਆਪਣਾ ਐਟਮੋਸਫੀਅਰ ਵੀ ਗੰਦਾ ਕਰ ਰਹੇ ਹੋ। ਹੁਣ ਉਹਨਾਂ ਨੇ ਕਿਹਾ ਜੀ ਨਿਊਕਲੀਅਰ ਪਲਾਂਟ ਦੇ ਸਰਵੇ ਹੋ ਰਹੇ ਨੇ। ਬਦਨੀਤਾਂ ਦੀ ਨੀਅਤ ਦੇਖੋ, ਕੋਲਾ ਬਿਹਾਰ ਵਿੱਚ, ਉੱਥੇ ਥਰਮਲ ਪਲਾਂਟ ਲਾਓ। ਇਹਨਾਂ ਦਾ ਜ਼ੋਰ ਸਿਰਫ ਪੰਜਾਬ ਦੀ ਬਰਬਾਦੀ ਤੇ ਲੱਗਾ ਹੋਇਆ ਹੈ। ਫਿਰ ਹਵਾ, ਪਾਣੀ, ਧਰਤੀ ਦੇ ਜ਼ਹਿਰੀਲੇਪਨ, ਬਿਮਾਰੀ ਦੇ ਇਲਾਜ ਵੀ ਇਹਨਾਂ ਦੇ ਹੀ ਹਸਪਤਾਲਾਂ ਵਿੱਚ। ਹੁਣ ਤੁਸੀਂ ਬਿਮਾਰੀਆਂ ਲੈ ਲਈਆਂ, ਅੰਡਰਗਰਾਉਂਡ ਡਰਟੀ ਵਾਟਰ, ਪੋਲਿਊਟਡ 에ਅਰ। ਹੁਣ ਹਸਪਤਾਲ ਦੇਖ ਲਓ, DMC RSS ਦੇ ਅੰਡਰ, SPS ਅਪੋਲੋ RSS ਦੇ ਅੰਡਰ, ਫੋਰਟਿਸ ਰਾਧਾ ਸਵਾਮੀ ਸਤਸੰਗ ਦੇ ਉਹਨਾਂ ਦੇ ਜਵਾਈਆਂ ਦੇ ਅੰਡਰ। ਹੁਣ ਤਾਂ ਹੱਦ ਹੋ ਗਈ, ਜਿਹੜਾ ਮੀਂਹ ਨਾਲ ਨੈਸ਼ਨਲ ਹਾਈਵੇ 'ਚ ਪਾਣੀ ਡਿੱਗਦਾ ਸੀ, ਕੁਦਰਤੀ ਫਿਲਟਰ ਹੋ ਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਦਾ ਸੀ। ਅੰਮ੍ਰਿਤਸਰ ਤੋਂ ਪਾਣੀਪਤ ਤੱਕ ਸੜਕ ਦੇ ਦੋਵੇਂ ਪਾਸੇ 8x10 ਫੁੱਟ ਦੇ 8x10 ਫੁੱਟ ਦੇ ਵੱਡੇ ਪੱਕੇ ਨਾਲੇ ਬਣਾ ਕੇ ਸਾਰਾ ਰਹਿੰਦਾ ਪਾਣੀ ਸਿੱਧਾ ਡੂੰਘੇ ਬੋਰ ਕਰਕੇ ਧਰਤੀ ਵਿੱਚ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਾਡਲ ਪੰਜਾਬ ਵਿੱਚ ਹੀ ਕਿਉਂ? ਔਰ ਕਨਕਲੂਜਨ 'ਚ ਅਸੀਂ ਪਹੁੰਚ ਗਏ ਹਾਂ ਉਹਨਾਂ ਦੇ ਸਿੰਪਟਮਸ ਜੋ ਬਿਮਾਰੀ ਦੇ ਨੇ ਸਾਡੇ। ਜੇ ਹੁਣ ਵੀ ਕੋਈ ਸ਼ੱਕ ਰਹਿ ਗਿਆ ਜਾਂ ਮੇਰੀ ਕਿਸੇ ਇੱਕ ਗੱਲ ਤੇ ਸ਼ੱਕ ਹੋਵੇ ਤਾਂ ਜ਼ਰੂਰ ਦੱਸੋ। ਜਾਗ ਜਾਓ, ਪੰਜਾਬ ਅਖੀਰਲੇ ਸਾਹਾਂ ਤੇ ਹੈ। ਸਾਡੇ ਇੱਥੇ ਲੋਕ ਬਹੁਤ ਜਾਗਰਿਤ ਹਨ। ਝੱਟ ਮੀ ਟੂ ਕਹਿੰਦੇ ਹਨ ਤੇ ਪੰਜਾਬ ਵਿੱਚ ਕਹਿੰਦੇ ਨੇ ਮੈਨੂੰ ਕੀ, ਸਾਨੂੰ ਕੀ। ਕਿ ਇੱਥੇ ਤਾਂ ਹੁੰਦਾ ਨਾ ਜਿਹੜੀ ਵੀ ਮੂਵਮੈਂਟ ਚੱਲੀ, ਮੀ ਟੂ, ਬਲੈਕ ਲਾਈਵਸ ਮੈਟਰ ਔਰ ਵਿਮਨ ਆਰ ਰਿਲੇਟਡ। ਉਹਨਾਂ ਨੇ ਕਿਹਾ ਇੱਥੇ ਮੀ ਟੂ ਕਹਿੰਦੇ ਨੇ ਤੇ ਸਾਡੇ ਕਹਿੰਦੇ ਨੇ ਕਿ ਮੈਨੂੰ ਕੀ, ਵਟ ਟੂ ਮੀ, ਵਟ ਟੂ ਅਸ, ਸਾਨੂੰ ਕੀ। ਜਿਸ ਦਾ ਨਤੀਜਾ ਸਾਹਮਣੇ ਹੈ। ਜਾਗੋ ਵੀਰੋ, ਜਾਗੋ। ਵੀਰ ਪਰਮਿੰਦਰ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ। ਹਾਂਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਅਥਲੈਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।